ਵਾਹਿਗੁਰੂ जी का खालसा वाहिगुरू जी की फतेह। ਸਾਡੇ ਇੱਥੇ ਪੰਜਾਬ ਦੇ ਪੁਲਿਸ ਰੂਲਸ ਵੀ ਆ ਤੇ ਹਾਈ ਕੋਰਟ ਦੇ ਸਮੇਂ ਅਨੁਸਾਰ ਅਥਾਰਟੀਆਂ ਵੀ ਆਉਂਦੀਆਂ ਤੇ ਸਮੇਂ ਅਨੁਸਾਰ ਉਹਨਾਂ ਦੇ ਰੂਲਸ ਵੀ ਆਉਂਦੇ ਆ ਕਿ ਕਿਸੇ ਬੰਦੇ ਦੇ ਖਿਲਾਫ ਕੋਈ ਪਰਚਾ ਦਰਜ ਹੁੰਦਾ ਤੇ ਉਹਨੂੰ ਗ੍ਰਿਫਤਾਰੀ ਕਿਸ ਢੰਗ ਦੇ ਨਾਲ ਕਰਨੀ। ਪਰ ਮੈਂ ਸਮਝਦਾ ਜਿੱਦਾਂ ਕੱਲ ਦਾ ਇੱਕ ਇਹ ਲੋਕਾਂ ਦੇ ਵਿੱਚ ਪੈਨਿਕ ਪਾ ਦਿੱਤਾ ਗਿਆ, ਬੱਸਾਂ ਬੰਦ, ਉਹਦੇ ਨਾਲ 144 ਦਫਾ ਲਾਉਣੀ, ਫਿਰ ਇੰਟਰਨੈਟ ਬੰਦ ਕਰਨਾ। ਮੈਂ ਸਮਝਦਾ ਇਹਦੇ ਨਾਲ ਲੋਕਾਂ ਨੂੰ ਫਿਰ ਪੁਰਾਣੇ ਜਿਹੜੇ ਆ ਉਹ ਸਮਾਂ ਚੇਤੇ ਆਈ ਜਾਂਦੇ ਆ। ਪਰ ਮੈਂ ਇਹ ਪੰਜਾਬ ਸਰਕਾਰ ਜਿਹੜੀ ਆ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਹਰ ਇੱਕ ਚੀਜ਼ ਦਾ ਇੱਕ ਸਿਸਟਮ ਹੁੰਦਾ, ਕਾਨੂੰਨ ਦਾ ਆਪਣਾ ਲਾਗੂ ਕਰਨ ਦਾ ਇੱਕ ਸਿਸਟਮ ਆ। ਪਰ ਜਿਹੜੇ ਆਪਾਂ ਇਹੋ ਜਿਹੇ ਹਾਲਾਤ ਬਣਾ ਦਾਂਗੇ ਫਿਰ ਲੋਕਾਂ ਦੇ ਵਿੱਚ ਕਈ ਵਾਰੀ ਡਰ ਭੈ ਹੀ ਇੰਨਾ ਬਣ ਜਾਂਦਾ ਕਿ ਉਹ ਬੰਦਾ ਉਹਨਾਂ ਹਾਲਾਤਾਂ ਦੇ ਵਿੱਚ ਹੀ ਫਿਰ ਕੁਛ ਦਾ ਕੁਛ ਹੋਰ ਦੇਖਦਾ। ਸੋ ਮੈਂ ਸਮਝਦਾ ਸਰਕਾਰ ਨੂੰ ਚਾਹੀਦਾ ਜੇ ਕਿਸੇ ਨੂੰ ਗ੍ਰਿਫਤਾਰ ਵੀ ਕਰਨਾ ਉਹਦਾ ਕੋਈ ਢੰਗ ਤਰੀਕਾ ਹੁੰਦਾ। ਪਰ ਜਿਸ ਢੰਗ ਦੇ ਨਾਲ ਆਪਾਂ ਅੱਜ ਵੱਡੇ ਪੱਧਰ ਦੇ ਉੱਤੇ ਇਹ ਪੰਜਾਬ ਦਾ ਮਾਹੌਲ ਜਿਹੜਾ ਉਹਨੂੰ ਪੈਨਿਕ ਕਰ ਰਹੇ ਆ, ਇਹ ਮੈਂ ਸਮਝਦਾ ਕੋਈ ਚੰਗੀ ਗੱਲ ਨਹੀਂ। ਦੇਖੋ, ਇਹ ਸਰਕਾਰ ਦੀਆਂ ਕਈ ਵਾਰੀ ਪਾਲਿਸੀਆਂ ਹੁੰਦੀਆਂ, ਜਿਹੜੇ ਸਰਕਾਰ ਦੇ ਖਿਲਾਫ ਨੈਗੇਟਿਵਿਟੀ ਬਹੁਤ ਵੱਧ ਜਾਏ ਉਸ ਵੇਲੇ ਸਰਕਾਰਾਂ ਫਿਰ ਉਹਨੂੰ ਉਛਾਲਾ ਦੇਣ ਲਈ ਕਈ ਵਾਰੀ ਇਹੋ ਜਿਹੇ ਕਾਰਜ ਆ ਉਹ ਵੀ ਕਰ ਦਿੰਦੇ ਆ। ਪਰ ਮੈਂ ਸਮਝਦਾ ਵੀ ਇਹ ਜਿੱਦਾਂ ਅੱਜ ਮੈਂ ਮਹਿਸੂਸ ਕਰਦਾ, ਮੈਂ ਸਵੇਰੇ ਹੁਸ਼ਿਆਰਪੁਰੋਂ ਵੀ ਆਇਆ, ਅੱਜ ਅੰਮ੍ਰਿਤਸਰ 'ਚ ਵੀ ਦੇਖਦਾ, ਇਹ ਮਾਹੌਲ ਇਦਾਂ ਦਾ ਨਹੀਂ ਸਿਰਜਣਾ ਚਾਹੀਦਾ ਜਿਸ ਮਾਹੌਲ ਦੇ ਨਾਲ ਲੋਕਾਂ ਦੇ ਵਿੱਚ ਡਰ ਭੈ ਬਣੇ। ਢੰਗ ਤਰੀਕਾ ਜਿਹੜਾ ਹੈ ਉਹਨੂੰ ਢੰਗ ਤਰੀਕੇ ਦੇ ਨਾਲ ਚਲਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।